6 ਨਵੰਬਰ ਸਨ 2019। ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਦੀ ਮਿਊਨਿਸਪੈਲਿਟੀ ਨੇ ਵੀ ਕੀਤੀ ਕਲਾਈਮੇਟ ਐਮਰਜੈਂਸੀ ਦੀ ਘੋਸ਼ਣਾ। ਵੈਨਕੂਵਰ ਦੀ ਸਿਟੀ ਕੌਂਸਲ ਵੱਲੋਂ ਹੈਲੋਵੀਨ ਦੇ ਮੌਕੇ 'ਤੇ ਆਤਿਸ਼ਬਾਜ਼ੀ 'ਤੇ ਪਾਬੰਦੀ ਲਾਉਣ ਦਾ ਫੈਸਲਾ। ਵੈਨਕੂਵਰ ਦੇ ਵਿੱਚ ਪੀਣ ਵਾਲੇ ਪਾਣੀ 'ਚ ਭਾਰੀ ਮਾਤਰਾ 'ਚ ਲੈਡ ਪਾਇਆ ਗਿਆ। ਹੁਣ ਖਬਰਾਂ ਦਾ ਵਿਸਥਾਰ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਦੀ ਮਿਊਨਿਸਪੈਲਿਟੀ ਨੇ ਵੀ ਕਲਾਈਮੇਟ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗ੍ਰੇਟਰ ਵੈਨਕੂਵਰ ਇਲਾਕੇ ਦੀਆਂ ਅਨੇਕਾਂ ਮਿਊਨਿਸਪਲ ਸਰਕਾਰਾਂ ਕਲਾਈਮੇਟ ਐਮਰਜੈਂਸੀ ਦਾ ਐਲਾਨ ਕਰ ਚੁੱਕੀਆਂ ਨੇ ਅਤੇ ਹੁਣ ਸਰੀ ਨੇ ਵੀ ਇਹ ਫੈਸਲਾ ਲੈ ਲਿਆ ਹੈ। ਸਰੀ ਦੇ ਸਿਟੀ ਕੌਂਸਲਰਾਂ ਨੇ ਸਰਬਸੰਮਤੀ ਨਾਲ ਇਸ ਮਤੇ ਨੂੰ ਪਾਸ ਕਰ ਦਿੱਤਾ ਹੈ ਤਾਂ ਜੋ ਫੈਡਰਲ ਸਰਕਾਰ ਤੇ ਕਲਾਈਮੇਟ ਐਮਰਜੈਂਸੀ ਦੇ ਮਸਲੇ ਨੂੰ ਲੈ ਕੇ ਢੁਕਵੇਂ ਕਦਮ ਚੁੱਕੇ ਜਾ ਸਕਣ। ਚੇਤੇ ਰਹੇ, ਦੁਨੀਆ ਭਰ ਦੇ ਵਿੱਚ ਇਸ ਸਮੇਂ ਵਾਤਾਵਰਣ 'ਚ ਆ ਰਹੇ ਨਿਘਾਰ ਤੇ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਲੈ ਕੇ ਕਾਫੀ ਚਿੰਤਾ ਹੈ ਅਤੇ ਸਿਟੀ ਆਫ ਸਰੀ ਨੂੰ ਆਸ ਹੈ ਕਿ ਉਹਨਾਂ ਵੱਲੋਂ ਲੈ ਗਏ ਇਸ ਮਤੇ ਤੋਂ ਪਿੱਛੋਂ ਫੈਡਰਲ ਸਰਕਾਰ ਇਸ ਬਾਰੇ ਵਿੱਚ ਗੰਭੀਰਤਾ ਨਾਲ ਸੋਚੇਗੀ ਅਤੇ ਆਪਣੇ ਤੌਰ 'ਤੇ ਢੁਕਵੇਂ ਕਦਮ ਚੁੱਕੇਗੀ। ਸਰੀ ਸਿਟੀ ਦੇ ਪੰਜਾਬੀ ਕੌਂਸਲਰ ਮਨਦੀਪ ਸਿੰਘ ਨਾਗਰਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ 'ਤੇ ਫਖਰ ਹੈ ਕਿ ਅਜਿਹਾ ਕੁਝ ਅਜਿਹੇ ਮੌਕੇ 'ਤੇ ਹੋ ਰਿਹਾ ਹੈ ਜਦੋਂ ਅਸੀਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੌਰਾਨ ਪਵਨ ਗੁਰੂ ਤੇ ਪਾਣੀ ਪਿਤਾ ਦਾ ਸੰਦੇਸ਼ ਦਿੱਤਾ ਸੀ। ਉਹਨਾਂ ਦਾ ਕਹਿਣਾ ਕਿ ਸਰੀ ਸਿਟੀ ਕੌਂਸਲ ਵੱਲੋਂ ਲਿਆ ਗਿਆ ਫੈਸਲਾ ਕਾਫੀ ਇਤਿਹਾਸਕ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਤੋਂ ਪਹਿਲਾਂ ਸਿਟੀ ਆਫ ਸਰੀ ਵੱਲੋਂ ਪੂਰੇ ਸਰੀ ਦੇ ਵਿੱਚ 550 ਬੂਟੇ ਲਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ ਅਤੇ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮਨਦੀਪ ਸਿੰਘ ਨਾਗਰਾ ਨੇ ਇਸ ਮੌਕੇ 'ਤੇ ਅਪੀਲ ਕੀਤੀ ਹੈ ਕਿ ਪੰਜਾਬੀ ਭਾਈਚਾਰਾ ਰੁੱਖਾਂ ਨੂੰ ਪਿਆਰ ਕਰੇ ਅਤੇ ਬਿਨਾਂ ਵਜ੍ਹਾ ਰੁੱਖਾਂ ਨੂੰ ਨਾ ਉਜਾੜੇ ਤਾਂ ਜੋ ਵਾਤਾਵਰਣ ਦੀ ਸੁਧਾਰ ਦੇ ਲਈ ਕੋਈ ਢੁਕਵਾਂ ਯੋਗਦਾਨ ਪਾਇਆ ਜਾ ਸਕੇ। ਵੈਨਕੂਵਰ ਦੀ ਸਿਟੀ ਕੌਂਸਲ ਦੇ ਬਹੁਗਿਣਤੀ ਮੈਂਬਰਾਂ ਨੇ ਹੈਲੋਵੀਨ ਦੇ ਮੌਕੇ 'ਤੇ ਆਤਿਸ਼ਬਾਜ਼ੀ 'ਤੇ ਪਾਬੰਦੀ ਲਾਉਣ ਦਾ ਫੈਸਲਾ ਲੈ ਲਿਆ ਹੈ। ਇਸ ਸੰਬੰਧ ਵਿੱਚ ਵੈਨਕੂਵਰ ਦੇ ਸਿਟੀ ਕੌਂਸਲਰ ਪੀਟ ਫਰਾਈ ਵੱਲੋਂ ਇੱਕ ਮਤਾ ਲਿਆ ਗਿਆ ਸੀ ਜਿਸ ਨੂੰ ਬਹੁਗਿਣਤੀ ਮੈਂਬਰਾਂ ਨੇ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਪਿੱਛੋਂ ਮਤਾ ਪਾਸ ਹੋ ਗਿਆ ਹੈ ਅਤੇ 2021 ਤੋਂ ਹੈਲੋਵੀਨ ਦੇ ਮੌਕੇ 'ਤੇ ਆਤਿਸ਼ਬਾਜ਼ੀ 'ਤੇ ਮੁਕੰਮਲ ਪਾਬੰਦੀ ਲੱਗ ਜਾਵੇਗੀ। ਇਹ ਪਾਬੰਦੀ ਵਾਤਾਵਰਣ ਦੇ ਸੁਧਾਰ ਲਈ ਲਾਈ ਜਾ ਰਹੀ ਹੈ ਅਤੇ ਪੀਟ ਫਰਾਈ ਦਾ ਕਹਿਣਾ ਕਿ ਇਸ ਨਾਲ ਨਾ ਸਿਰਫ ਪ੍ਰਦੂਸ਼ਣ ਫੈਲਦਾ ਹੈ ਸਗੋਂ ਇਸ ਨਾਲ ਅਨੇਕਾਂ ਕਿਸਮ ਦੀਆਂ ਹੋਰ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਨੇ, ਪਰੰਤੂ ਕੁਝ ਸਿਟੀ ਕੌਂਸਲਰ ਇਸ ਪ੍ਰਸਤਾਵ ਦੇ ਹੱਕ ਵਿੱਚ ਨਹੀਂ ਸਨ। ਉਹਨਾਂ ਦਾ ਕਹਿਣਾ ਸੀ ਕਿ ਦੀਵਾਲੀ ਅਤੇ ਹੈਲੋਵੀਨ ਦੇ ਮੌਕੇ 'ਤੇ ਆਤਿਸ਼ਬਾਜ਼ੀ ਦੀ ਬੇਹੱਦ ਲੋੜ ਹੈ ਅਤੇ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਨੂੰ ਪੂਰਾ ਹੱਕ ਹੈ ਕਿ ਉਹ ਆਪਣੀਆਂ ਖੁਸ਼ੀਆਂ ਮਾਣ ਸਕਣ। ਵੈਨਕੂਵਰ ਦੇ ਵਿੱਚ ਪੀਣ ਦੇ ਪਾਣੀ 'ਚ ਭਾਰੀ ਮਾਤਰਾ 'ਚ ਲੈਡ ਪਾਇਆ ਗਿਆ ਹੈ। ਬਾਕਾਇਦਾ ਇਸ ਸੰਬੰਧ ਵਿੱਚ ਖੋਜ ਕਰਵਾਈ ਗਈ ਹੈ ਜਿਸ ਤੋਂ ਪਿੱਛੋਂ ਇਹ ਸਿੱਟਾ ਕੱਢਿਆ ਗਿਆ ਹੈ ਕਿ 15 ਘਰਾਂ ਵਿੱਚੋਂ 3 ਅਜਿਹੇ ਘਰ ਨੇ ਜਿੱਥੇ ਪੀਣ ਦੇ ਪਾਣੀ ਵਿੱਚ ਭਾਰੀ ਮਾਤਰਾ 'ਚ ਲੈਡ ਪਾਇਆ ਗਿਆ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਪੂਰੇ ਕੈਨੇਡਾ ਵਿੱਚ ਪੀਣ ਦੇ ਪਾਣੀ ਵਿੱਚ ਲੈਡ ਦੀ ਭਾਰੀ ਮਾਤਰਾ ਪਾਈ ਗਈ ਹੈ ਜਿਸ ਨੂੰ ਲੈ ਕੇ ਅਨੇਕਾਂ ਵਿਗਿਆਨੀ ਫਿਕਰਮੰਦ ਨੇ ਅਤੇ ਉਹਨਾਂ ਨੂੰ ਸਰਕਾਰ ਦਬਾਅ ਪਾਇਆ ਜਾ ਰਿਹਾ ਹੈ ਕਿ ਪੀਣ ਦੇ ਪਾਣੀ ਨੂੰ ਬਿਹਤਰ ਬਣਾਇਆ ਜਾਵੇ ਅਤੇ ਇਸ ਦੇ ਲਈ ਢੁਕਵੇਂ ਕਦਮ ਚੁੱਕੇ ਜਾਣ। ਗ੍ਰੈਸੀ ਨੈਰੋ ਮੂਲ ਵਾਸੀ ਕਬੀਲੇ ਦੇ ਲੋਕਾਂ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਜਥੇਬੰਦੀ ਐਮਨੈਸਟੀ ਇੰਟਰਨੈਸ਼ਨਲ ਉਹਨਾਂ ਦੀ ਮੁਹਿੰਮ ਵਿੱਚ ਸ਼ਾਮਲ ਹੋ ਗਈ। ਗ੍ਰੈਸੀ ਨੈਰੋ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਸਰਕਾਰ ਦਾ ਦਬਾਅ ਪਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਪੀਣ ਦਾ ਸਾਫ਼ ਪਾਣੀ ਮੁਹੱਈਆ ਕਰਾਇਆ ਜਾਵੇ। ਇਸ ਕਬੀਲੇ ਦਾ ਪਾਣੀ ਨਾ ਸਿਰਫ ਗੰਦਲਾ ਹੋ ਚੁੱਕਿਆ ਸਗੋਂ ਜ਼ਹਿਰੀਲਾ ਵੀ ਅਤੇ ਇਸ ਗੱਲ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਜਾਰੀ ਹੈ ਅਤੇ ਉਹਨਾਂ ਵੱਲੋਂ ਚਿੱਠੀਆਂ ਲਿਖ ਕੇ ਸਰਕਾਰ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਇਸ ਸਮੱਸਿਆ ਦਾ ਕੋਈ ਹੱਲ ਕੱਢਿਆ ਜਾਵੇ, ਪਰੰਤੂ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ ਅਤੇ ਹੁਣ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਇਸ ਮੁਹਿੰਮ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਗ੍ਰੈਸੀ ਨੈਰੋ ਨਾਲ ਜੁੜੇ ਲੋਕਾਂ ਦਾ ਉਤਸ਼ਾਹ ਕਾਫੀ ਵੱਧ ਗਿਆ ਹੈ। ਚੇਤੇ ਰਹੇ, ਪੂਰੇ ਕੈਨੇਡਾ ਵਿੱਚ ਮੂਲ ਵਾਸੀਆਂ ਦੇ ਅਨੇਕਾਂ ਅਜਿਹੇ ਕਬੀਲੇ ਨੇ ਜਿੱਥੇ ਪੀਣ ਦਾ ਪਾਣੀ ਗੰਦਲਾ ਹੋ ਚੁੱਕਿਆ ਹੈ। BC ਦੇ ਵਿੱਚ ਇੱਕ ਫਾਇਰ ਫਾਈਟਰ ਨੂੰ ਬਹਾਦਰੀ ਦਾ ਪੁਰਸਕਾਰ ਦਿੱਤਾ ਗਿਆ ਹੈ। 2018 ਵਿੱਚ ਬਰਨਬੀ ਇਲਾਕੇ ਦੇ ਫਾਇਰ ਡਿਪਾਰਟਮੈਂਟ ਦੇ ਕਪਤਾਨ ਵੇਡ ਰੋਬਰਟਸਨ ਨੇ ਇੱਕ ਵਿਅਕਤੀ ਦੀ ਜਾਨ ਬਚਾਈ ਸੀ। ਉਸਨੇ ਉਕਤ ਵਿਅਕਤੀ ਨੂੰ ਅੱਗ ਵਿੱਚੋਂ ਕੱਢ ਲਿਆਂਦਾ ਸੀ ਅਤੇ ਆਪਣੀ ਜਾਨ 'ਤੇ ਖੇਡ ਕੇ ਉਸ ਦੀ ਜਾਨ ਬਚਾਈ ਸੀ, ਜਿਸ ਕਾਰਨ ਉਸ ਨੂੰ ਹੁਣ ਬਹਾਦਰੀ ਦਾ ਮੈਡਲ ਦਿੱਤਾ ਗਿਆ ਹੈ। ਐਲਬਰਟਾ ਦੇ ਵਿੱਚ ਵੱਖਵਾਦ ਦੀ ਗੱਲ ਕਰਨ ਵਾਲੀ ਵੈਕਸਿਟ ਪਾਰਟੀ ਨੇ ਬਾਕਾਇਦਾ ਇਲੈਕਸ਼ਨ ਕੈਨੇਡਾ ਕੋਲ ਆਪਣੀ ਅਰਜ਼ੀ ਦੇ ਦਿੱਤੀ ਹੈ। ਪਾਰਟੀ ਨੇ ਮੰਗ ਕੀਤੀ ਕਿ ਉਸ ਨੂੰ ਮਾਨਤਾ ਦਿੱਤੀ ਜਾਵੇ ਤਾਂ ਜੋ ਅਗਲੀ ਵਾਰ ਉਹ ਫੈਡਰਲ ਚੋਣ ਲੜ ਸਕੇ। ਇਸ ਪਾਰਟੀ ਦੀ ਅਗਵਾਈ ਪੀਟਰ ਡਰੋਨਿੰਗ ਕਰ ਰਹੇ ਨੇ। ਉਹ ਸੱਜੇ ਪੱਖੀ ਟੋਰੀ ਪਾਰਟੀ ਨਾਲ ਵੀ ਜੁੜੇ ਰਹੇ ਨੇ ਅਤੇ ਇਸ ਤੋਂ ਇਲਾਵਾ ਪਿਛਲੇ ਸਮੇਂ ਵਿੱਚ ਕ੍ਰਿਸਚੀਅਨ ਹੈਰੀਟੇਜ ਪਾਰਟੀ ਨਾਲ ਵੀ ਜੁੜੇ ਹੋਏ ਸਨ। ਚੇਤੇ ਰਹੇ, ਹਾਲ ਵਿੱਚ ਫੈਡਰਲ ਚੋਣ ਦੇ ਵਿੱਚ ਟੋਰੀਆਂ ਦੀ ਹਾਰ ਤੋਂ ਪਿੱਛੋਂ ਐਲਬਰਟਾ ਵਿੱਚ ਵੱਖਵਾਦ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਨੇ, ਜਿਸ ਦੇ ਮੱਦੇਨਜ਼ਰ ਵੱਖਵਾਦ ਦੀ ਗੱਲ ਕਰਨ ਵਾਲੀ ਵੈਕਸਿਟ ਪਾਰਟੀ ਨੇ ਮੰਗ ਕੀਤੀ ਕਿ ਉਸ ਨੂੰ ਵੀ ਫੈਡਰਲ ਚੋਣਾਂ ਲੜਨ ਦਾ ਮੌਕਾ ਦਿੱਤਾ ਜਾਵੇ। ਬਾਕਾਇਦਾ ਇਸ ਅਰਜ਼ੀ ਉੱਪਰ 543 ਲੋਕਾਂ ਨੇ ਦਸਤਖਤ ਕੀਤੇ ਨੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਚੀਨ ਦੀ ਸਰਕਾਰ ਹੁਣ ਕੈਨੇਡਾ ਦਾ ਮੀਟ ਲੈਣ ਲਈ ਤਿਆਰ ਹੋ ਗਈ ਹੈ ਅਤੇ ਹੁਣ ਚੀਨ ਦੀ ਸਰਕਾਰ ਕੈਨੇਡਾ ਦਾ ਮੀਟ ਇੰਪੋਰਟ ਕਰੇਗੀ ਅਤੇ ਇਸ ਨਾਲ ਬੀਫ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਚੇਤੇ ਰਹੇ, ਚੀਨ ਤੇ ਕੈਨੇਡਾ ਦੇ ਸੰਬੰਧ ਬਹੁਤੇ ਸੁਖਾਵੇਂ ਨਹੀਂ ਸੀ ਚੱਲ ਰਹੇ, ਜਿਸ ਦੇ ਮੱਦੇਨਜ਼ਰ ਚੀਨ ਦੀ ਸਰਕਾਰ ਨੇ ਕੈਨੇਡਾ ਤੋਂ ਮੀਟ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਨਾਲ ਬੀਫ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਸੀ। ਜਸਟਿਨ ਟਰੂਡੋ ਨੇ ਬਕਾਇਦਾ ਇਸ ਸਮਾਚਾਰ ਦੀ ਪੁਸ਼ਟੀ ਕਰਦਿਆਂ ਟਵੀਟ ਰਾਹੀਂ ਕਿਸਾਨਾਂ ਨੂੰ ਵਧਾਈ ਦਿੱਤੀ ਹੈ ਅਤੇ ਉਹਨਾਂ ਨੂੰ ਕਿਹਾ ਕਿ ਸਾਡੇ ਲਈ ਖੁਸ਼ਖਬਰੀ ਹੈ ਕਿ ਚੀਨ ਦੀ ਸਰਕਾਰ ਹੁਣ ਅਜਿਹਾ ਕਰਨ ਲਈ ਤਿਆਰ ਹੋ ਗਈ ਹੈ। ਉਹਨਾਂ ਨੇ ਸਾਰੀ ਗੱਲ ਦਾ ਸਿਹਰਾ ਚੀਨ ਵਿਚਲੇ ਕੈਨੇਡੀਅਨ ਰਾਜਦੂਤ ਡੋਮਿਨਿਕ ਬਾਰਟਨ ਦੇ ਸਿਰ ਬੰਨ੍ਹ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਚੀਨ ਦੀ ਸਰਕਾਰ ਨੇ ਆਪਣਾ ਰਵੱਈਆ ਨਰਮ ਕੀਤਾ ਹੈ ਅਤੇ ਉਹ ਹੁਣ ਕੈਨੇਡਾ ਦਾ ਬੀਫ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਐਡਮਿੰਟਨ 'ਚੋਂ ਗ੍ਰਿਫਤਾਰ ਕੀਤੇ ਗਏ ਵਿਅਕਤੀ ਅਬਦੁੱਲਾ ਅਹਿਮਦ ਅਬਦੁੱਲਾਹੀ ਨੂੰ ਤਬਾਦਲਾ ਕਰਕੇ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਬਦੁੱਲਾਹੀ ਕਿਸੇ ਸਮੇਂ ਸੈਨ ਡਿਏਗੋ ਵਿੱਚ ਰਹਿੰਦਾ ਹੁੰਦਾ ਸੀ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਉਹ ਕੈਨੇਡਾ ਦਾ ਨਾਗਰਿਕ ਬਣ ਗਿਆ ਸੀ। ਉਸ ਉੱਪਰ ਹਥਿਆਰਬੰਦ ਡਕੈਤੀ ਕਰਨ ਦੇ ਦੋਸ਼ ਸਨ, ਪਰੰਤੂ ਪਤਾ ਲੱਗਾ ਸੀ ਕਿ ਉਸ ਦੇ ਤਾਰ ਇਸਲਾਮਿਕ ਦਹਿਸ਼ਤਗਰਦ ਸੰਗਠਨ ਇਸਲਾਮਿਕ ਸਟੇਟ ਨਾਲ ਜੁੜੇ ਹੋਏ ਨੇ ਅਤੇ ਉਸ ਜਥੇਬੰਦੀ ਦੇ ਲਈ ਅਮਰੀਕਾ ਤੇ ਕੈਨੇਡਾ ਵਿੱਚੋਂ ਲੋਕਾਂ ਨੂੰ ਰਿਕਰੂਟ ਕਰ ਰਿਹਾ ਸੀ। ਇਸ ਮਾਮਲੇ ਦੇ ਰੌਸ਼ਨੀ 'ਚ ਆਉਣ ਤੋਂ ਪਿੱਛੋਂ ਕੈਨੇਡਾ ਨੇ ਤਬਾਦਲਾ ਕਰਕੇ ਉਸ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਹੈ। ਕੈਲਗਰੀ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਵਿਅਕਤੀ ਮਾਰੇ ਗਏ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ SUV ਤੇ ਇੱਕ ਕਾਰ ਆਮੋ ਸਾਹਮਣੇ ਟਕਰਾ ਗਏ, ਜਿਸ ਨਾਲ ਦੋਨਾਂ ਗੱਡੀਆਂ ਦੇ ਸਵਾਰ ਡਰਾਈਵਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਡਰਾਈਵਰ ਦੀ ਉਮਰ 34 ਸਾਲ ਸੀ ਜਦੋਂ ਕਿ ਦੂਜੇ ਦੀ 59 ਸਾਲ। ਇਹ ਹਾਦਸਾ ਧੁੰਦ ਕਾਰਨ ਵਾਪਰਿਆ ਦੱਸਿਆ ਜਾਂਦਾ ਹੈ। ਇਹ ਹਾਦਸਾ ਇੱਕ ਹਾਈਵੇ 'ਤੇ ਹੋਇਆ ਹੈ। ਉੱਧਰ ਓਨਟਾਰੀਓ ਦੇ ਡੰਡਾਸ ਇਲਾਕੇ ਵਿੱਚ ਇੱਕ ਸਕੂਲ ਬੱਸ ਹਾਦਸਾਗ੍ਰਸਤ ਹੋਈ ਹੈ, ਜਿਸ ਨਾਲ 5 ਬੱਚੇ ਫੱਟੜ ਹੋਏ ਨੇ। 5 ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਬੱਸ ਵਿੱਚ 8 ਬੱਚੇ ਸਵਾਰ ਸਨ ਅਤੇ ਡਰਾਈਵਰ ਦੀ ਅਣਗਹਿਲੀ ਕਾਰਨ ਇਹ ਬੱਸ ਇੱਕ ਖੱਡ ਵਿੱਚ ਜਾ ਡਿੱਗੀ ਸੀ, ਜਿਸ ਕਾਰਨ ਇਹ ਹਾਦਸਾ ਹੋਇਆ ਸੀ। ਹੁਣ ਇਸ ਮਾਮਲੇ ਵਿੱਚ 52 ਸਾਲਾ ਡਰਾਈਵਰ ਨੂੰ ਚਾਰਜ ਕਰ ਲਿਆ ਗਿਆ ਹੈ। ਕੈਨੇਡਾ ਭਰ ਵਿੱਚ ਕੁਝ ਲੋਕਾਂ ਵੱਲੋਂ ਕੈਨੇਡੀਅਨ ਸਰਕਾਰ ਦੇ ਤਕਰੀਬਨ 1 ਦਰਜਨ ਡਿਪਾਰਟਮੈਂਟਾਂ ਦੇ ਨਾਂ ਲੈ ਕੇ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। CBC ਨੇ ਇਸ ਸੰਬੰਧ ਵਿੱਚ ਅਹਿਮ ਖੁਲਾਸਾ ਕੀਤਾ ਹੈ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਵੱਲੋਂ ਕੀਤੀ ਗਈ ਖੋਜ ਰਿਪੋਰਟ ਅਨੁਸਾਰ ਇਸ ਸਮੇਂ ਇਹ ਸਕੈਮਰ ਲੋਕਾਂ ਨੂੰ ਧੋਖਾ ਦੇਣ ਲਈ ਫੈਡਰਲ ਸਰਕਾਰ ਦੇ ਡਿਪਾਰਟਮੈਂਟਾਂ ਦਾ ਨੰਬਰ ਇਸਤੇਮਾਲ ਕਰਦੇ ਨੇ ਅਤੇ ਉਹਨਾਂ ਨੰਬਰਾਂ ਰਾਹੀਂ ਲੋਕਾਂ ਨੂੰ ਫੋਨ ਕਰਕੇ ਡਰਾਇਆ ਜਾਂਦਾ ਹੈ ਕਿ ਉਹਨਾਂ ਨੇ ਸਰਕਾਰ ਨੂੰ ਪੈਸੇ ਮੋੜਨੇ ਹੈ ਅਤੇ ਇਸੇ ਗੱਲ ਨੂੰ ਲੈ ਕੇ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਮਾਠੇ ਜਾ ਰਹੇ ਨੇ। ਇਹ ਮਾਮਲਾ ਬਕਾਇਦਾ CBC ਵੱਲੋਂ ਪ੍ਰਕਾਸ਼ ਵਿੱਚ ਲਿਆਇਆ ਗਿਆ ਹੈ ਅਤੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਅਜਿਹੀਆਂ ਫੋਨ ਕਾਲਾਂ ਤੋਂ ਸਾਵਧਾਨ ਰਹਿਣ ਅਤੇ ਖਾਸ ਤੌਰ 'ਤੇ ਜਦੋਂ ਵੀ ਕੋਈ ਨੰਬਰ ਕੈਨੇਡਾ ਦੇ ਕਿਸੇ ਡਿਪਾਰਟਮੈਂਟ ਦਾ ਹੁੰਦਾ ਹੈ ਤਾਂ ਇਸ ਨੂੰ ਖਤਰੇ ਦੀ ਘੰਟੀ ਸਮਝਣ, ਕਿਉਂਕਿ ਡਿਪਾਰਟਮੈਂਟ ਵਾਲੇ ਅਕਸਰ ਅਜਿਹਾ ਫੋਨ ਕਰਕੇ ਕਿਸੇ ਤੋਂ ਪੈਸੇ ਨਹੀਂ ਮੰਗ ਸਕਦੇ ਅਤੇ ਜੇਕਰ ਕੋਈ ਸੱਚਮੁੱਚ ਕੇਸ ਹੈ ਤਾਂ ਫੈਡਰਲ ਸਰਕਾਰ ਰਸਮੀ ਤੌਰ 'ਤੇ ਚਿੱਠੀ ਪਾ ਕੇ ਹੀ ਲੋਕਾਂ ਨਾਲ ਖਤੋ ਖਿਤਾਬਤ ਕਰਕੇ ਆਪਣੀ ਗੱਲ ਕਰਦੀ ਹੈ, ਨਾ ਕਿ ਇਸ ਤਰ੍ਹਾਂ ਟੈਲੀਫੋਨਾਂ ਰਾਹੀਂ ਲੋਕਾਂ ਨੂੰ ਧਮਕੀਆਂ ਦੇਣ ਦਾ ਕੋਈ ਕਿਸੇ ਕਿਸਮ ਦਾ ਕਾਨੂੰਨ ਹੈ। ਮੈਨੀਟੋਬਾ ਦੇ ਵਿੱਚ ਇੱਕ ਮੂਲ ਵਾਸੀ ਕਬੀਲੇ ਦੇ ਵਿੱਚੋਂ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਹ ਲਾਸ਼ ਲੇਕ ਸੇਂਟ ਮਾਰਟਿਨ ਕਬੀਲੇ ਵਿੱਚੋਂ ਬਰਾਮਦ ਕੀਤੀ ਗਈ ਹੈ। ਇਹ ਲਾਸ਼ ਇੱਕ ਘਰ 'ਚੋਂ ਬਰਾਮਦ ਹੋਈ ਹੈ। 32 ਸਾਲਾ ਇਸ ਔਰਤ ਦੀ ਮੌਤ ਸ਼ੱਕੀ ਹਾਲਤਾਂ ਵਿੱਚ ਹੋਈ ਹੈ ਅਤੇ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਗੰਭੀਰਤਾ ਨਾਲ ਸ਼ੁਰੂ ਕਰ ਦਿੱਤੀ ਹੈ। ਚੇਤੇ ਰਹੇ, ਕੈਨੇਡਾ ਭਰ 'ਚੋਂ ਅਨੇਕਾਂ ਮੂਲ ਵਾਸੀ ਔਰਤਾਂ ਦੇ ਕਤਲ ਹੋਣ ਤੇ ਲਾਪਤਾ ਹੋਣ ਦੇ ਮਾਮਲੇ ਲਗਾਤਾਰ ਪ੍ਰਕਾਸ਼ ਵਿੱਚ ਆਉਂਦੇ ਜਾ ਰਹੇ ਨੇ, ਜਿਸ ਕਾਰਨ ਕੈਨੇਡਾ ਭਰ ਵਿੱਚ ਮੂਲ ਵਾਸੀ ਫਿਰਕਿਆਂ 'ਚ ਖਾਸ ਤੌਰ 'ਤੇ ਅਤੇ ਲੋਕਾਂ ਵਿੱਚ ਆਮ ਤੌਰ 'ਤੇ ਚਿੰਤਾ ਬਣੀ ਹੋਈ ਹੈ। ਵਿਨਿਪੈਗ ਦੇ ਵਿੱਚ ਸਰਕਾਰੀ ਦੇਖਰੇਖ ਵਿੱਚ ਇੱਕ ਬੱਚੀ ਨਾਲ ਕਾਮੁਕ ਸ਼ੋਸ਼ਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। 2014 ਵਿੱਚ 9 ਸਾਲਾ ਇਸ ਬੱਚੀ ਉੱਪਰ ਕਾਮੁਕ ਸ਼ੋਸ਼ਣ ਹੋਇਆ ਸੀ। ਉਹ ਇੱਕ ਫੋਸਟਰ ਕੇਅਰ ਵਿੱਚ ਸੀ ਅਤੇ ਇਸ ਮਾਮਲੇ ਵਿੱਚ ਫੋਸਟਰ ਕੇਅਰ ਦੇ ਇੱਕ ਵਿਅਕਤੀ ਨੂੰ ਚਾਰਜ ਕਰ ਲਿਆ ਗਿਆ ਹੈ। ਉਕਤ ਬੱਚੀ ਦੀ ਮਾਂ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਹੈ ਕਿ ਇਸ ਕਾਰਵਾਈ ਨੂੰ 5 ਸਾਲ ਕਿਉਂ ਲੱਗੇ ਨੇ ਅਤੇ 5 ਸਾਲ ਪਹਿਲਾਂ ਹੀ ਅਜਿਹਾ ਹੋ ਜਾਣਾ ਚਾਹੀਦਾ ਸੀ। ਇਸ ਨੂੰ ਲੈ ਕੇ ਫੋਸਟਰ ਕੇਅਰ ਵਿੱਚ ਪੜ੍ਹਦੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ। ਤੇ ਅੰਤ ਵਿੱਚ ਤਬਸਰਾ। ਅੱਜ ਸੰਤ ਰਾਮ ਉਦਾਸੀ ਦੀ ਬਰਸੀ ਹੈ। ਸੰਤ ਰਾਮ ਉਦਾਸੀ ਇੱਕ ਵੱਡੇ ਕੱਦ ਵਾਲੇ ਪੰਜਾਬੀ ਕਵੀ ਸਨ। ਉਹ ਨਾ ਸਿਰਫ ਦਲਿਤ ਸਨ, ਸਗੋਂ ਖੱਬੇ ਪੱਖੀ ਵਿਚਾਰਾਂ ਨੂੰ ਪਰਨਾਏ ਹੋਏ ਸਨ ਅਤੇ ਉਹਨਾਂ ਦੀਆਂ ਇਨਕਲਾਬੀ ਕਵਿਤਾਵਾਂ ਅੱਜ ਵੀ ਲੋਕਾਂ ਦੇ ਮੂੰਹ 'ਤੇ ਚੜ੍ਹੀਆਂ ਹੋਈਆਂ ਨੇ। ਇਹਨਾਂ ਕਵਿਤਾਵਾਂ ਵਿੱਚ ਕਾਫੀ ਦਰਦ ਹੈ। ਖਾਸ ਤੌਰ 'ਤੇ ਦਬੀਆਂ ਕੁਚਲੀਆਂ ਕੌਮਾਂ ਅਤੇ ਦਲਿਤਾਂ ਦੇ ਲਈ ਉਹਨਾਂ ਨੇ ਹੋਕਾ ਦਿੱਤਾ ਸੀ ਅਤੇ ਇਸ ਤੋਂ ਇਲਾਵਾ 1984 ਦੇ ਸਿੱਖ ਵਿਰੋਧੀ ਕਤਲੇਆਮ ਅਤੇ ਸਰਕਾਰੀ ਦਮਨ ਸੰਬੰਧੀ ਅਨੇਕਾਂ ਕਵਿਤਾਵਾਂ ਸਨ ਜਿਹੜੀਆਂ ਅੱਜ ਵੀ ਲੋਕਾਂ ਦੇ ਮੂੰਹ 'ਤੇ ਚੜ੍ਹੀਆਂ ਹੋਈਆਂ ਨੇ। ਸੰਤ ਰਾਮ ਉਦਾਸੀ ਦਾ ਕੈਨੇਡਾ ਨਾਲ ਖਾਸ ਰਿਸ਼ਤਾ ਸੀ। ਉਹ ਕੈਨੇਡਾ ਆਉਂਦੇ ਜਾਂਦੇ ਰਹੇ ਸਨ ਅਤੇ ਕੈਨੇਡਾ ਵਿੱਚ ਅਨੇਕਾਂ ਲੋਕ ਉਹਨਾਂ ਦੇ ਅਨੁਯਾਈ ਸਨ ਅਤੇ ਉਹਨਾਂ ਨੇ ਨਾ ਸਿਰਫ ਉਹਨਾਂ ਨੂੰ ਸੱਦ ਕੇ ਇੱਥੇ ਮਾਨ ਸਨਮਾਨ ਦਿੱਤਾ ਸੀ, ਸਗੋਂ ਉਹਨਾਂ ਦੇ ਗੀਤਾਂ ਦੀਆਂ ਸੀਡੀਆਂ ਵੀ ਤਿਆਰ ਕੀਤੀਆਂ ਸਨ ਅਤੇ ਘਰ ਘਰ ਵੰਡੀਆਂ ਸਨ। ਸੰਤ ਰਾਮ ਉਦਾਸੀ ਵੱਲੋਂ ਇੱਥੇ ਅਨੇਕਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਗਿਆ ਸੀ। ਉਹਨਾਂ ਤੋਂ ਪ੍ਰਭਾਵਿਤ ਹੋਏ ਕਈ ਲੋਕ ਇਸ ਸਮੇਂ
BC ਦੀ ਸਿਆਸਤ ਵਿੱਚ ਵੀ ਸਰਗਰਮ ਨੇ ਅਤੇ ਅਕਸਰ ਉਹਨਾਂ ਦੀ ਗੱਲ ਕਰਦੇ ਨੇ, ਪਰੰਤੂ ਅਫਸੋਸ ਕਿ ਉਹਨਾਂ ਦੀ ਸੋਚ 'ਤੇ ਪੈਰਾ ਨਹੀਂ ਦੇ ਰਹੇ। ਸੰਤ ਰਾਮ ਉਦਾਸੀ ਨੇ ਆਪਣੇ ਸਮੇਂ ਦੌਰਾਨ ਜਿਸ ਤਰੀਕੇ ਨਾਲ ਸਰਕਾਰੀ ਦਮਨ ਨੂੰ ਲੰਮੇ ਹੱਥੀਂ ਲਿਆ ਸੀ, ਇਹਨਾਂ ਸਿਆਸਤਦਾਨਾਂ ਵੱਲੋਂ ਬਿਲਕੁਲ ਚੁੱਪੀ ਵੱਟੀ ਗਈ ਹੈ ਅਤੇ ਖਾਸ ਤੌਰ 'ਤੇ ਕਸ਼ਮੀਰ ਜਾਂ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਸਰਕਾਰੀ ਦਮਨ ਬਾਰੇ ਉਹ ਬਿਲਕੁਲ ਖਾਮੋਸ਼ ਨੇ। ਉਲਟਾ ਭਾਰਤੀ ਸਫੀਰਾਂ ਨਾਲ ਉਹਨਾਂ ਦੀ ਉੱਠਣੀ ਬੈਠਣੀ ਹੈ, ਜਿਸ ਨਾਲ ਉਹਨਾਂ ਦੀ ਆਪਣੀ ਵਚਨਬੱਧਤਾ 'ਤੇ ਕਈ ਕਿਸਮ ਦੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ। ਇਸ ਹਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਹੈਵ ਅ ਨਾਈਸ ਡੇ।